ਕਹਿੰਦੇ ਨੇ ਲਾਈ ਲੱਗ ਨਾ ਹੋਵੇ ਘਰ ਦਾ ਤੇ ਚੰਦਰਾ ਗਵਾਣ ਨਾ ਹੋਵੇ। ਘਰ ਦਾ ਲਾਈ ਲੱਗ ਹੋਵੇ ਨਾ, ਕੰਨਾਂ ਦਾ ਕੱਚਾ ਹੋਵੇ, ਫੇਰ ਵੀ ਜ਼ਿੰਦਗੀ ਜ਼ਾਬ ਹੈ। ਤੇ ਜੇ ਗਵਾਂਢੀ ਭੈੜਾ ਕੋਈ ਪੱਲੇ ਪੈ ਜਾਈਏ ਨਾ, ਫੇਰ ਵੀ ਜ਼ਿੰਦਗੀ ਜ਼ਾਬ ਹੀ ਹੈ। ਦੋ ਭਰਾ ਸਨ, ਇੱਕ ਭਰਾ ਚੌਧਰੀ, ਮਰਨਿਆ ਭਰਨਿਆ ਤੇ ਖੁਸ਼ੀਆਂ ਗਮੀਆਂ ਤੇ ਚੰਗੀਆਂ ਮਾੜੀਆਂ ਤੇ ਉਹਨੇ ਜਾਣਾ ਕਰਨਾ, ਪਰਿਆ ਪੰਚਾਇਤ 'ਚ ਜਾਣਾ ਕਰਨਾ। ਇੱਕ ਭਰਾ ਜਿਹੜਾ ਨਾ ਉਹ ਡੰਗਰਾਂ ਨੂੰ ਪੱਠੇ ਛੱਠੇ, ਡੇਰਾ ਡੰਡਾ, ਮਾਲ ਡੰਗਰ ਜਿਹੜਾ ਨਾ ਉਹਨੇ ਸਾਹਮਣਾ ਕਰਨਾ। ਨਿਜ਼ਾਮ ਏਡਾ ਸੋਹਣਾ ਪਿਆ ਚੱਲੇ, ਗਿਰ ਸਾਹਿਬ ਜੱਜ ਪਏ, ਕਿਸੇ ਬਦ ਨਜ਼ਰੇ ਦੀ ਨਜ਼ਰ ਲੱਗ ਗਈ। ਚੁੱਕ ਚਾੜਨ ਵਾਲੇ ਬੰਦੇ ਨੇ ਨਾ ਉਸ ਪੱਠੇ ਪਾਣ ਵਾਲੇ ਬੰਦੇ ਦੇ ਕੰਨਾਂ ਦੇ ਵਿੱਚ ਇਹ ਗੱਲ ਪਾ ਛੜੀ, ਓਏ ਸਾਦਿਆ ਤੂੰ ਸਾਰੀ ਦਿਹਾੜੀ ਇੱਥੇ ਗੋਹੇ ਦੇ ਵਿੱਚ ਰੁਲਿਆ ਰਹਿਣਾ ਤੇ ਡੰਗਰਾਂ ਦੇ ਵਿੱਚ, ਮੇਰਾ ਮਤਲਬ ਤੇ ਖੱਜਲ ਪਿਆ ਹੁੰਦਾ, ਤੇ ਉਹ ਸਾਰਾ ਦਿਨ ਪੱਗ ਬੰਨੀ ਹੈ, ਤਹਿਮਤ ਪਾਏ ਹੈ, ਕਦੀ ਕਿਸੇ ਪਰਿਆ 'ਚ, ਕਦੀ ਕਿਸੇ ਪੰਚਾਇਤ 'ਚ, ਕਦੀ ਜਨਾਬ ਖਾਂਦਾ ਵੀ ਚੰਗਾ, ਫਿਰਦਾ ਵੀ ਚੰਗਾ, ਕਦੀ ਮਰਨਿਆਂ ਤੇ ਵਿਆਹਾਂ ਤੇ ਖਤਮਾਂ ਤੇ। ਉਹ ਕਿੱਡਾ ਔਖਾ ਕੰਮ ਹੈ। ਤੂੰ ਉਹਨੂੰ ਆਸ ਹੋ ਕਿ ਇਹ ਜਿਹੜੀ ਤੂੰ ਲੱਠ ਚੁੱਕੀ ਹੈ ਨਾ, ਇਹ ਮੈਂ ਚੁੱਕ ਲੈਣਾ, ਤੂੰ ਸਿਰੇ ਡੰਗਰਾਂ ਲੋਣ ਕੰਨ ਭਰ ਛੜੇ ਉਹਦੇ। ਹੁਣ ਉਹ ਕੰਨਾਂ ਦਾ ਕੱਚਾ। ਉਹੀ ਗੱਲ ਜਦੋਂ ਉਹ ਸ਼ਾਮੀ ਆਇਆ ਨਾ ਵੱਡਾ ਭਰਾ ਕਿਸੇ ਪਰਿਆ ਜੀ ਜਾਂ ਪੰਚਾਇਤ 'ਚ ਗਿਆ ਸੀ, ਤੇ ਉਹਨੂੰ ਆਖ ਲੱਗਾ, ਗੱਲ ਸੁਣ ਲਾਲਾ, ਆ ਤੂੰ ਜਿਹੜਾ ਡਰਾਮਾ ਬਣਾਇਆ, ਕਦੀ ਕਿਤੇ ਫਿਰਨ ਗਿਆ ਹੁੰਦਾ, ਕਦੀ ਕਿਤੇ ਫਿਰਨ ਗਿਆ ਹੁੰਦਾ, ਐਵਰਾਂ ਦੇ ਹਾਂ ਝਿੱਗਾ ਤਹਿਮਤ ਮੈਨੂੰ, ਪੱਗ ਤੇਰੇ ਵਾਲੀ ਮੈਂ ਬੰਨ੍ਹਣਾ ਨਾ, ਤੇ ਸਵੇਰ ਤੋਂ ਲੈ ਕੇ ਤੇ ਆ ਡੰਗਰਾਂ ਵਾਲਾ ਭੌੜਾ ਜਾਣਾ ਗੋਹੇ ਵਾਲਾ ਤੂੰ ਫੜ, ਤੇ ਆ ਪੱਠਾ ਦਿੱਥਾ ਕਰਾਂ, ਤੈਨੂੰ ਲੱਗੇ ਸਮਝ ਵੀ ਇਹ ਕੰਮ ਕਿੱਡਾ ਔਖਾ, ਤੇ ਆ ਮੈਂ ਤੇਰੇ ਵਾਲਾ ਕੰਮ ਮੈਂ ਕਰ ਲਈ। ਉਹਨੇ ਆਖਿਆ ਤੈਨੂੰ ਹੋਇਆ ਕੀ? ਉਹਨੇ ਆਖਿਆ ਹੋਇਆ ਕੀ, ਮੈਂ ਸੱਚੀ ਗੱਲ ਪਿਆ ਕਰਨਾ, ਸਾਰੀ ਦਿਹਾੜੀ ਉੱਥੇ ਡੰਗਰਾਂ ਨਾਲ ਕੁਸ ਜਾਣਾ ਤੇ ਗਰਮੀ ਦੇ ਵਿੱਚ ਮੱਤ ਵੱਜ ਜਾਂਦੀ। ਉਹਨੂੰ ਸਮਝ ਆ ਗਈ ਕੋਈ ਭੈੜਾ ਬਹਿ ਗਿਆ, ਕਿਸੇ ਭੈੜੇ ਦੀ ਬਹਿਣੀ ਬਹਿ ਗਿਆ। ਜਦੋਂ ਉਹਨੇ ਇੰਨੀ ਗੱਲ ਸੁਣੀ ਨਾ, ਤੇ ਉਹਨੇ ਆਖਿਆ ਠੀਕ ਹੈ ਭਾਈ, ਤੇਰੇ ਵਾਲਾ ਕੰਮ ਸਵੇਰੇ ਡੰਗਰ ਵਾਲਾ ਮੈਂ ਸਾਂਭ ਲਾਂਦਾ ਤੇ ਮੇਰੇ ਵਾਲਾ ਕੰਮ ਫਿਰ ਤੂੰ ਕਰ ਲੈ। ਉਹਨੇ ਆਖਿਆ ਠੀਕ ਹੈ ਜੀ। ਇਸ ਵੇਲੇ ਜਾਣਾ ਕਿੱਥੇ ਸਹੀ? ਉਸ ਆਖਿਆ ਫਲਾਣੇ ਪਿੰਡ ਨਾ ਮਰਨਾ ਹੋ ਗਿਆ, ਉੱਥੇ ਫਾਤਿਆਬਾਦ ਜਾਣਾ ਸੀ। ਤੇ ਉਸ ਆਖਿਆ ਟੁਰ ਜਾਂਦਾ। ਉਸ ਆਖਿਆ ਉਹ ਪਿਆ ਹੀ ਮੇਰਾ ਝਿੱਗਾ, ਉਹ ਪਿਆ ਹੀ ਤਹਿਮਤ, ਉਹ ਪਈ ਆ ਮੇਰੀ ਪੱਗ ਜੀ, ਹੈਂ ਜੀ, ਤੇ ਸਵੇਰੇ ਫਿਰ ਟੁਰ ਜਾਵੀਂ ਉੱਥੇ ਫਾਤ। ਤੇ ਠੀਕ ਹੈ। ਇਹ ਜਿਹੜਾ ਵੱਡਾ ਲਾਲਾ ਨਾ, ਇਹਨੇ ਸਵੇਰੇ ਸਵੇਰੇ ਜਨਾਬੇ ਵਾਲੀ ਵੱਡੀ ਸਰਗੀ ਉੱਠ ਕੇ ਡੇਰੇ ਗਿਆ, ਵੇਲੀ ਜਾ ਕੇ ਮਾਲ ਡੰਗਰ ਦਾ ਪੱਠਾ ਦਿੱਤਾ, ਧਾਰਾਂ ਸ਼ਾਰਾਂ ਜੋ ਕੁਝ ਵੀ ਕਰਨਾ ਸੀ, ਇਹਨੇ ਜਾ ਕੇ ਸਵੇਰੇ ਦਿਨ ਚੜ੍ਹਦਿਆਂ ਨੂੰ ਸੋਹਣਾ ਬੜਾ ਜਨਾਬੇ ਵਾਲੀ ਉਹ ਸਾਰਾ ਕੰਮ ਕਲੀਅਰ ਕੀਤਾ। ਜਦੋਂ 8-9 ਵਜੇ ਨਾ, ਇਹਨੇ ਉਹ ਭਰਾ ਵਾਲਾ ਤਹਿਮਤ ਵੀ ਪਾਇਆ ਤੇ ਉਹਦੇ ਝਿੱਗਾ ਵੀ ਪਾਇਆ ਤੇ ਸਿਰ ਤੇ ਪੱਗ ਰੱਖੀ, ਡੰਗੋਰੀ ਫੜੀ ਤੇ ਨਿਕਲਿਆ ਜਨਾਬ ਅਲੀ ਫਾਤਿਹਾ ਆਖਣ ਚੱਲੇ। ਅੱਗੋਂ ਉਹ ਹੀ ਮਿਲ ਪਿਆ ਸ਼ੈਤਾਨ, ਤੇ ਉਹਨੇ ਆਖਿਆ ਬੱਲੇ ਬੱਲੇ, ਵੇਖਿਆ ਨਾ ਟੌਰਾਂ ਨਿਕਲੀਆਂ ਹੁਣ, ਫਾਬਣਿਆ ਪਿਆ ਪੂਰਾ ਕਿ ਕਿੱਥੇ ਗੋਹੇ 'ਚ ਗੋਇਆ ਹੋਇਆ, ਕਿਤੇ ਚੱਲੇ ਚੌਧਰੀ ਸਾਹਿਬ ਜੀ? ਉਹਨੇ ਆਖਿਆ ਫਲਾਣੇ ਪਿੰਡ ਮਰਨਾ ਹੋ ਗਿਆ ਤੇ ਉਹਦੇ ਫਾਤਿਹਾ ਆਖਣ ਜਾਣਾ, ਤੇ ਉਧਰ ਪਿਆ ਜਾਣਾ। ਤੂੰ ਯਾਰ ਮੈਨੂੰ ਸਮਝ ਨਹੀਂ ਆਉਂਦੀ ਉੱਥੇ ਆਖਣਾ ਕੀ? ਉਹਨੇ ਆਖਿਆ ਜੋ ਲੋਕੀ ਆਂਦੇ ਹੋਣ ਤੇ ਤੂੰ ਵੀ ਉਂਝ ਹੀ ਆ ਛੜੀ ਕੇ। ਉਹਨੇ ਆਖਿਆ ਚਲੋ ਠੀਕ ਹੈ। ਸਲਾਹਗੀਰ ਨੇ ਸਲਾਹ ਦਿੱਤੀ ਵੀ ਜਿਵੇਂ ਲੋਕੀ ਆਂਦੇ ਹੋਣਗੇ ਨਾ, ਤੂੰ ਵੀ ਉਂਝ ਹੀ ਆ ਛੜੀ। ਚਲੋ ਜੀ, ਇਹ ਹੁਣ ਜਾਂਦਾ ਵਾ ਬੜਾ ਚੌੜਾ ਹੋ ਕੇ ਨਾ। ਅੱਗੇ ਜਦੋਂ ਮਰਨਾ ਹੋਇਆ ਸੀ ਨਾ, ਉਹ ਘਰ ਤੋਂ ਥੋੜਾ ਜਿਹਾ ਬਾਹਰ ਗਲੀ ਦੇ ਵਿੱਚ ਨਾ ਕੋਈ ਬੀਬੀਆਂ ਖਲੋਤੀਆਂ ਤੇ ਆਪਸ 'ਚ ਗੱਲਾਂ ਪਈਆਂ ਕਰਨ। ਉਹ ਦੁਪੱਟੇ ਕੱਢ ਲੈਂਦੀਆਂ ਨੇ ਚਿੱਟੇ ਰੰਗ ਦੇ ਬੀਬੀਆਂ, ਜਦੋਂ ਜਾਣਾ ਹੁੰਦਾ ਨਾ ਮਰਨੇ ਪਰਨੇ ਤੇ ਜਾ ਕੇ ਤੇ 10ਵੇਂ ਖਤਮ ਦੇ, ਤੇ ਬੀਬੀਆਂ ਪਈਆਂ ਗੱਲ ਕਰਨ ਵੀ ਚੰਗਾ ਹੋਇਆ ਮਲਾਉਣ ਮਗਰੋਂ ਲੱਥਾ। ਇਹਨੇ ਵੀ ਬੜਾ ਫਾ ਪਾਇਆ ਸੀ ਗਲੋਂ ਲੱਥਾ, ਪਰ ਇਹਨੇ ਸੁਣ ਲਈ ਗੱਲ। ਇਹ ਗਿਆ ਜਾ ਕੇ ਨੇ ਆਖਿਆ ਜੀ ਦੁਆ ਮੰਗੋ। ਉਹਨਾਂ ਦੁਆ ਮੰਗੀ ਤੇ ਘਰ ਵਾਲੇ ਜਿਹਦੇ ਬੈਠਣਾ ਦਾ ਵੀ ਚੰਗਾ ਹੋਇਆ ਫਿਰ ਮਲਾਉਣ ਮਗਰੋਂ ਲੱਥਾ। ਇਹਨੇ ਬੜਾ ਫਾ ਪਾਇਆ ਸੀ ਲੋਕਾਂ ਨੂੰ, ਗੰਦ ਮੁੱਕਾ ਵਿੱਚੋਂ ਉਹਨਾਂ ਕੋਟ ਕੋਟ ਕੇ ਲੀਰੋ ਲੀਰ ਕਰ ਦਿੱਤਾ। ਉਹ ਉਧੜੇ ਆ, ਸਿਰ ਵੀ ਪਾਟਾ, ਕੱਪੜੇ ਵੀ ਖੂਨੋ ਖੂਨ, ਲੀਰਾ ਬਤੀਰਾ ਲਿਆ ਕੇ। ਉਹਨੇ ਜਦੋਂ ਦੁਪਹਿਰ ਹੋ ਗਈ ਸੀ, ਉਹ ਲਾਲਾ ਆਪਣਾ ਵੇਲੀਓ ਘਰ ਆਇਆ ਸੀ ਨਾ ਕੋਈ। ਇਹ ਜਦੋਂ ਆਇਆ ਨਾ, ਇਹਨੇ ਲਾ ਕੇ ਪੱਗ ਛੱਗ ਦੇ ਕੱਪੜੇ ਪਰਾਂ ਸੁੱਟੇ। ਨੇ ਆਖਿਆ ਬਈ ਤੇਰਾ ਹੀ ਹੌਸਲਾ ਹੀ ਨਹੀਂ ਆ, ਪਰਿਆ ਭਗਤਾਨ ਉਹਨਾਂ ਹੈ ਤੇ ਇੰਨੀਆਂ ਪਾ ਦਿਆਂ, ਆ ਮੇਰੇ ਕੋਲ ਤੇ ਇੱਕ ਨਹੀਂ ਭਗਤਾਨ ਹੋਈ।
तेरे जिसका काम उसी को स्वाज। अल्लाह रब्बुल इज्जत ने वंड माड़ी कोई नहीं जे कीती। अल्लाह ਇਹ ਅੱਲਾ ਦੀ ਅਤਾ ਹੁੰਦੀ ਹੈ। बेशक ਅੱਲਾ ਜਿਹਨੂੰ ਦੇ ਛੜੇ। जिन्होंने